ਗਲਾਸਗੋ ਦੇ ਅਸੀਂ ਆਏ ਆ ਗੁਰਦੁਆਰਾ ਤੇ ਸੈਂਟਰਲ ਗੁਰਦੁਆਰਾ ਜਿਹੜਾ ਵੀ ਇਹਨਾਂ ਦਾ ਉਹ ਦੇਖਣ ਵਾਸਤੇ ਅਸੀਂ ਆਏ ਆ। थोड़ी जी बना लेने असी आए अज ग्लासगो दे सेंट्रल गुरुद्वारे विच आए हैं। नहीं टीवी ते हुण कोई नहीं कुछ नहीं होंदा ते असी इत्थे आए हैं। बड़ा चंगा लग्या इन्हां ने सानू वेलकम किया। असी आए ते डरदे सा सच्ची गल है कोई डर नहीं ते बड़ा इन्हां ने अच्छा सानू वेलकम कीता वे ते बहुत अच्छा लग्या वी क्योंकि देखो जेड़ा हुंदा ना इंसानियत वो सब तो बड़ा मज़हब है। असी सारे इंसान उसी रब ने सानू भेजिया वे दुनिया च ते सब कुछ सब तो वड्डी जेड़ा प्यार जेड़ा ना मुहब्बत बस यही नाल जाना वे ते यही सब कुछ है। बाकी सब चीज़ां इत्थे ही रह जाणियां। ਜਿਹੜੇ ਅਗਲੇ ਛੱਡ ਗਏ ਅਸੀਂ ਛੱਡ ਜਾਣੀ ਜਿੱਥੋਂ ਆਪਾਂ ਸਾਰੇ ਇਕੱਠੇ ਉੱਥੋਂ ਹੀ ਆਏ ਹਾਂ ਤੇ ਉੱਥੇ ਹੀ ਜਾਣਾ ਉੱਥੇ ਹੀ ਜਾਣਾ। ਹਾਂ ਬਿਲਕੁਲ ਇਸ ਚੀਜ਼ ਨੂੰ ਅਗਰ ਸਮਝ ਲੈਣ ਨਾ ਸਾਰੇ ਲੋਕ ਤੇ ਦੁਨੀਆ ਜਿਹੜੇ ਨਾ ਪਤਾ ਨਹੀਂ ਕੀ ਇੱਥੇ ਆਣ ਕੇ ਆਪਾਂ ਬੰਦੇ ਆਪਣੇ ਆਪ ਜੁਦੇ ਹੋਏ ਆ ਕਿ ਨਫ਼ਰਤ ਜਿਹੜੀ ਹੈ ਨਾ ਉਹ ਬੜੀ ਨੁਕਸਾਨ ਪਹੁੰਚਾ ਰਹੀ ਹੈ ਸਾਰੀ ਦੁਨੀਆ ਨੂੰ। ਸਭ ਕੁਝ ਮੁਹੱਬਤ ਦੇ ਨਾਲ देखो एक तुसी छोटा जिहा परिंदा भी पालते हो ना उन्होंने मुहब्बत करते हो वो तुहाडी जुबान समझदा है तुहाडी गलबात समझदा तो फिर इंसान तो मुहब्बत ही है ना। मुहब्बत की जुबान हर कोई समझदा तो बड़ी आसान भी है तो हर कोई समझदा भी है पर है कि असीं अपने वास्ते मुश्किल आप पैदा कीतियां होईयां ने। बिल्कुल ਜਿਹੜੀ ਹੈਗੀ ਨਾ ਗੱਬੇ ਬਾਬੇ ਨਾਨਕ ਦੀ ਫੋਟੋ ਆ ਛੋਟੇ ਹਾਂ ਅੱਛਾ ਇਹਦੇ ਪਿਤਾ ਜੀ ਨੇ ਕਿਹਾ ਸੀਗਾ ਕਿ ਤੂੰ ਨਾ ਸੌਦਾ ਕਰਕੇ ਆ। ਅੱਛਾ 13 ਰੁਪਏ ਦਿੱਤੇ ਸੀਗੇ। ਅੱਛਾ 20 ਰੁਪਏ ਦਿੱਤੇ ਸੀਗੇ ਫਿਰ ਤੂੰ ਸੌਦਾ ਕਰਕੇ ਆ। ਅੱਛਾ ਜਦੋਂ ਫਿਰ ਮੋਰੇ ਭੁੱਖੇ ਸਾਧੂ ਸੀਗੇ ਉਹ ਕਹਿੰਦੇ ਅਸੀਂ ਬਹੁਤ ਚੜਦੇ ਸਾਨੂੰ ਖਾਣ ਨੂੰ ਹੈ। ਉਹ ਕਹਿੰਦਾ ਕਿ ਹੁਣ ਕਹਿੰਦਾ ਪੈਸੇ ਹੈਗੇ ਤੁਸੀਂ ਪੈਸੇ ਲਵੋ ਸਮਾਨ ਲਿਆਓ ਜਿੰਨਾ ਲਿਆ ਸਕਦਾ। ਉਹਨਾਂ ਨੇ 10 ਰੁਪਏ ਦਿੱਤੇ ਤੇ 20 ਰੁਪਏ ਦੇ ਕੇ ਤੇ ਸਾਰਾ ਪਾਂਡਾ ਟਿੰਡਾ ਸਾਰਾ ਇਕੱਠਾ ਕੁਛ ਲਿਆ। ਉਹ ਜਦੋਂ ਮੁੜ ਕੇ ਘਰ ਗਏ ਤੇ ਉਹ ਸਾਧੂਆਂ ਨੂੰ ਖੜਾ ਗਿਆ ਭੋਜਨ ਸਾਰਾ ਕੁਛ ਹੀ ਲੈ ਕੇ। ਉਹ ਕਹਿੰਦੇ ਵੀ ਤੂੰ ਸੌਦਾ ਕਿੱਥੇ ਵੀ ਤੂੰ ਸੌਦਾ ਕਹਿੰਦਾ ਵੀ ਉਹ ਭੁੱਖੇ ਸੀ ਮੈਂ ਭੁੱਖੇ ਨੂੰ ਖਿਲਾਇਆ। ਹਾਂ ਵਾਕਈ ਇਹ ਵੱਡੀ ਕਮਾਈ ਇਹ ਕਮਾਈ ਹੈ ਵਾਕਈ। ਇਹਨਾਂ ਦੀ ਭੈਣ ਨੂੰ ਪਤਾ ਸੀਗਾ ਵੀ ਸਾਡਾ ਭਰਾ ਮਤਲਬ ਕੀ ਚੀਜ਼ ਹੈਗਾ। ਉਹ ਕਹਿੰਦੇ ਸੀ ਮੇਰਾ ਭਰਾ ਪੀ ਆ ਜੇ ਭਰਾ ਮਾਂ ਨੇ ਪੇ ਨੇ ਥੱਪੜ ਮਾਰੇ ਕਹਿੰਦੇ ਮੁੜ ਕੇ ਥੱਪੜ ਨਾ ਮਾਰੀ। ਇਹ ਸਾਡਾ ਬਹੁਤ ਖੁਸ਼ ਆ ਹੈ ਵੀ ਇਹ ਨਹੀਂ ਵੀ ਨਹੀਂ ਸਹੀ। ਪਰਮਾਤਮਾ ਕਹਿੰਦੇ ਹੁੰਦੇ ਕਿ ਜਿੱਥੇ ਵੀ ਹੈਗਾ ਇਹ ਅੰਗ ਦੇ ਵਿੱਚ ਵਸਦਾ ਹੈ। ਬਿਲਕੁਲ ਬਿਲਕੁਲ ਤੇ ਤਾਂ ਕਰਕੇ ਕਹਿੰਦੇ ਹੈਗੇ ਵੀ ਥੋੜਾ ਜਾਣ ਨੂੰ ਕੁਝ ਨਹੀਂ ਹੈਗਾ ਭੈਣ ਮੇਰੀਏ ਮਿਲੋ ਸਾਰਿਆਂ ਨੂੰ ਮਿਲੋ ਵਰਤੋ ਗੱਲ ਕਰੋ। ਬਿਲਕੁਲ ਬਿਲਕੁਲ ਬਾਬਾ ਫਰੀਦ ਦੇ ਕਿੰਨੇ ਸ਼ਲੋਕ ਆ ਵਿੱਚ ਬਾਬਾ ਫਰੀਦ ਥੋਕੜੇ ਆਪਣੇ ਨਾਂ ਆ ਹੋਰ ਵੀ ਹੈਗੇ ਆ ਹੋਰ ਆਪਣੀ ਬਹੁਤ ਅਮੀਜ਼ੀ ਸ਼ਬਦ ਪੜ੍ਹੀ ਦੇ ਉਹਨੇ ਸਾਰੇ ਸੁਣੀ। ਮਤਲਬ ਦੇਖੋ ਜਿੰਨੇ ਵੀ ਸੂਫੀ ਗੁਜ਼ਰੇ ਨੇ ਸਾਡੇ ਬਜ਼ੁਰਗ ਜਿੰਨੇ ਸਭ ਨੇ ਕਿਹਾ ਮੁਹੱਬਤ ਤੇ ਇਨਸਾਨੀਅਤ। ਕਿਸੇ ਨੇ ਉਹ ਇਹ ਗੱਲ ਨਹੀਂ ਕੀਤੀ ਇਹ ਕਿ ਮੁਹੱਬਤ ਨਾਲ ਜਿਹੜੀ ਵੀ ਚੀਜ਼ ਫੈਲੀ ਹੈ ਨਾ ਦੁਨੀਆ 'ਚ ਉਹ ਮੁਹੱਬਤ ਦੇ ਥਰੂ ਫੈਲੀ ਹੈ। ਇਹਨਾਂ ਨੇ ਮੁਹੱਬਤ ਹੀ ਫੈਲਾਈ। ਹਾਂ ਬਿਲਕੁਲ ਬਿਲਕੁਲ ਮੁਹੱਬਤ ਦੇ ਥਰੂ ਹੀ ਫੈਲੀ। ਮੁਹੱਬਤ ਹੀ ਜਿਹੜੀ ਹੈ ਨਾ ਉਸ ਫੈਲਣ ਵਾਲੀ ਸਭ ਖੁਸ਼ਬੂ ਦੀ ਤਰ੍ਹਾਂ ਜਿਵੇਂ ਖੁਸ਼ਬੂ ਫੈਲਦੀ ਹੈ ਨਾ ਇਸ ਤਰ੍ਹਾਂ ਹੀ ਮੁਹੱਬਤ ਫੈਲਦੀ ਤੇ ਇਹ ਮੁਹੱਬਤ ਤੋਂ ਵੱਧ ਕੇ ਕੁਝ ਨਹੀਂ। ਸਵੇਰ ਨੂੰ ਬਹੁਤ ਸੰਗਤ ਹੋਣੀ ਹੈ। ਅੱਛਾ ਅਸੀਂ ਚਲੇ ਜਾਣਾ ਹੁਣੇ ਨਿਕਲ ਜਾਣਾ। ਹਾਂ ਅਸੀਂ ਤੇ ਬਸ ਹੁਣ ਸਫਰੀ ਪਏ ਹੋਏ ਆ ਬਸ ਇੱਥੇ ਇੱਕ ਕਰਕੇ ਨਾ ਅਸੀਂ ਨਿਕਲ ਜਾਣਾ। ਪਹਿਲਾਂ ਸੀਗੀ ਸੰਗਤ ਕਾਫੀ ਸੀ ਪਤਾ ਨਹੀਂ ਸੀ ਨਾ ਸਾਨੂੰ। ਅਸੀਂ ਤੇ ਇੱਥੋਂ ਲੰਘੇ ਤੇ ਸਾਨੂੰ ਪਤਾ ਚੱਲਿਆ ਉਹ ਦੇਖਿਆ ਨਾ ਉੱਪਰ ਤੇ ਮੇਰੇ ਬੇਟੇ ਨੇ ਕਿਹਾ ਮੇਰਾ ਬੇਟਾ ਲੰਡਨ ਹੁੰਦਾ ਵੇ ਇਹ ਜਾਂਦਾ ਰਹਿੰਦਾ ਗੁਰਦੁਆਰੇ ਆਪਣੇ ਦੋਸਤਾਂ ਦੇ ਨਾਲ ਨਾ ਤੇ ਉਹ ਕਹਿੰਦਾ ਕਿ ਹਾਂ ਹਾਂਜੀ ਨਹੀਂ ਮੈਂ ਭੈਣੀ ਖੜੀ ਆ ਆ ਜਾਓ ਆ ਜਾਓ ਆ ਜਾਓ ਵੀ ਆ ਜਾਓ। ਅੱਛਾ ਚਲੋ ਠੀਕ ਹੈ। ਅੱਛਾ ਚਲੋ ਵੀ ਜਾ ਕੇ ਕਹਿੰਦੇ ਨੇ ਦੇਖੋ ਸਾਡਾ ਤੁਸੀਂ ਤੇ ਅਸੀਂ ਦੇਖਨੇ ਆ। ਇੱਥੇ ਆ ਜਾਓ। ਹਾਂ अच्छा मैं चकनी है। चलो जी थाली चुको चमचा रखो।
ਥਾਲੀ ਚੁੱਕੀ ਬਈ, ਚਮਚ ਰੱਖੀ ਚੁੱਕ ਲਿਆ ਸੀ ਨਾਲ, ਤੇ ਨਾਲ ਹੈ ਉਹ ਕਹਿੰਦੇ ਲੈ ਕੇ ਗਏ ਚਲੋ ਰੱਖ ਦਿੰਦੇ। ਇਹ ਦੇਖੋ ਸਾਰਾ ਕਿਚਨ ਇਹਨਾਂ ਦਾ, ਲੰਗਰ ਖੁੱਲਿਆ ਹੋਇਆ ਵੇ। ਜਿਹੜੇ ਵੇਲੇ ਕੋਈ ਆ ਜਾਵੇ, ਅੱਲਾ ਦਾ ਬੰਦਾ ਜਾਂ ਇਹਨਾਂ ਦਾ ਗੁਰੂ ਨਾਨਕ ਦਾ ਬੰਦਾ ਜਾਂ ਜੋ ਵੀ ਬੰਦਾ ਆ ਜਾਵੇ, ਜਿਹੜਾ ਇਨਸਾਨ ਹੈ ਉਹ ਆਵੇ, ਖਾਵੇ ਪੀਵੇ, ਆਪਣੀ ਭੁੱਖ ਮਿਟਾਵੇ, ਕੋਈ ਮਸਲਾ ਨਹੀਂ ਹੈ। ਉਹ ਕਹਿੰਦੇ ਨੇ ਕਿ ਭਾਈ ਹੋਰੀ ਸਾਨੂੰ ਦੱਸਿਆ ਕਿ ਵੀ ਕੋਈ ਮਸਲਾ ਨਹੀਂ ਹੈ, ਜਿਹੜਾ ਮਰਜ਼ੀ ਜਿਸ ਵੇਲੇ ਮਰਜ਼ੀ ਆਵੇ, ਇਹਨਾਂ ਦੇ ਦਰਵਾਜ਼ੇ ਖੁੱਲ੍ਹੇ ਨੇ, ਸਭ ਨੂੰ ਵੈਲਕਮ ਹੈ ਵੀ। ਤੇ ਬਹੁਤ ਅੱਛਾ ਵੀ, ਅਸੀਂ ਵੀ ਡਰਦੇ ਆਏ ਸਾਂ, ਬੜਾ ਅੱਛਾ ਸਾਨੂੰ ਵੈਲਕਮ ਕੀਤਾ ਵੇ। ਅਸੀਂ ਹੁਣ ਦੇਖਦੇ ਹਾਂ ਤੇ ਨਾਲ ਖਾਂਦੇ ਵੀ ਆ। ਆਇਮਾ ਕੁਛ ਖਾਇਆ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਬੇਟਾ ਹੋਰ ਲੈ ਰਹੀ ਹੈ। ਅੱਛਾ ਗੁੱਡ ਮਿੱਠੀ ਪੜੇ ਲੈ ਬੈਠ ਚਲ ਵੀ ਮੇਰੇ ਲਈ ਵੀ ਪਾ ਦਿਓ ਥੋੜਾ ਜਿਹਾ। ਹਾਂਜੀ ਦੇਖ ਲਓ ਹੋਰ ਲੈ ਲਓ। ਹਾਂ ਨਹੀਂ ਬਸ ਇਹ ਖਾ ਖਾ ਲਿਆ ਲੈਂਦੇ ਤੁਸੀਂ? ਹਾਂ, ਮੈਂ ਖਾਣੀ ਹਾਂਜੀ ਖਾਓ ਜਿੱਦਾਂ ਮਰਜ਼ੀ ਖਾਓ। ਅੱਛਾ ਠੀਕ ਹੈ ਹੈ। ਜਿੰਨਾ ਮਰਜ਼ੀ ਜੋ ਮਰਜ਼ੀ ਅੱਛਾ ਖਾਓ। ਕਿਉਂ ਨਹੀਂ ਮਾਰਨਾ ਬਈ ਦੱਸ। ਨਵੀਂ ਬਚ ਤੁਸੀਂ ਲਿਆ ਨਹੀਂ ਨਹੀਂ ਮੈਂ ਇਹ ਖਾਣੀ ਆ ਹਾਂਜੀ, ਤੇ ਖਾਣੀ ਆ ਤੇ ਇਹ ਗਲਾਸ ਕਾਦੇ ਪਏ ਨੇ ਇਹ ਇਹ ਚ? ਉੱਤੇ ਪਾਣੀ ਪਾਣ ਵਾਸਤੇ ਅੱਛਾ। ਆਪਣੇ ਪਿਆ ਹੈ ਪਾਣੀ ਅੱਛਾ। ਤੇ ਜੂਸ ਵਗੈਰਾ ਜੋ ਲੈਣਾ। ਜੂਸ, ਅੱਛਾ, ਹਾਂਜੀ। ਠੀਕ ਹੈ, ਠੀਕ ਹੈ, ਠੀਕ ਹੈ। ਆਪੇ ਚਾਹ ਹੈ। ਚਾਹ ਵੇ, ਅੱਛਾ ਚਾਹ ਪੀਂਦੇ ਆ ਬਈ। ਨਹੀਂ ਨਿਕਲਦੀ ਫਿਰ ਫਰੈਸ਼ ਬਣਾ ਕੇ ਲਿਆਓ। ਹਾਂ ਚਾਹ ਮੈਂ ਚਾਹ ਪੀਆਂਗੇ ਅਸੀਂ। ਹਾਂਜੀ, ਠੀਕ ਹੈ ਨਾ? ਠੀਕ ਹੈ। साग 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 मैं यही बोल रही हूँ। ਸਰ ਕੱਟ ਲਓ ਸਰ। ਹਾਂ ਮੈਂ आप ये बोल सकती हो हाँ मैं उसकी घड़ी भेज रही ਇਹ ਦੇਖੋ ਜੀ ਮੱਕੀ ਦੀ ਰੋਟੀ ਤੇ ये ਗਜਰੇਲਾ आप नहीं बोल ਤੇ सकती मैं उसकी ਸਾਗ घर भेज रही हूँ इसलिए वो ਤੇ ਇਹ ਕੀ ਨਾਲ ਕੀ ਅਚਾਰ ਹੈ? इसलिए वो ये ये सालन है, चने और सब्जी का ਚਨੇ सालन। ਦੀ ਸਬਜ਼ੀ ਦਾ ਸਾਲਨ ਹੈ ਤੇ ਨਾਲ ਹੀ ਖਰਬੂਜ਼ਾ, ਤੇ ਮੈਂ ਤੇ ਖਾਊਂਗੀ ਖਰਬੂਜ਼ਾ। ਜੀ ਇਹ ਤੁਸੀਂ ਖਾਓਗੇ ਖਤਮ ਕਰੋਗੇ। ਅਸੀਂ ਖਾ ਲਿਆ ਆਪਣੇ ਸਿਰ। ਅਸੀਂ ਗੁਰਦੁਆਰੇ 'ਚ ਬੈਠੇ ਆ ਤੇ ਚਾਹ ਪੀਨੇ ਪਏ ਆ, ਬੜੀ ਮਜ਼ਾ ਆਇਆ। ਅਸੀਂ ਮੱਕੀ ਦੀ ਰੋਟੀ ਖਾਧੀ ਤੇ ਨਾਲ ਸਾਗ ਤੇ ਨਾਲ ਭਾਜੀ ਸੀ ਤੇ ਬੜਾ ਮਜ਼ਾ ਆਇਆ। ਨਾਲ ਖਰਬੂਜ਼ਾ ਖਾਦਾ ਸੀ ਤੇ ਹੁਣ ਪੀ ਰਹੇ ਆ ਗਰਮਾ ਗਰਮ ਚਾਹ ਤੇ ਬੜੇ ਮਜ਼ਾ ਆ ਰਿਹਾ। ਦੇਖੋ ਸਟੀਲ ਦੇ ਕੱਪ ਵਿੱਚ ਉਹਨਾਂ ਨੇ ਸਾਨੂੰ ਚਾਹ ਦਿੱਤੀ, ਅਸੀਂ ਪੀ ਰਹੇ ਆ ਤੇ ਆਰਾਮ ਨਾਲ ਬੈਠੇ ਗੁਰਦੁਆਰੇ 'ਚ ਬੈਠੇ ਆ ਤੇ ਚਾਹ ਪੀ ਰਹੇ ਆ ਤੇ ਮਜ਼ਾ ਲੈ ਰਹੇ ਆ ਬਈ। ਤੇ ਕੀ ਕਹਿੰਦੇ ਨੇ ਇਹਨਾਂ ਦੀ ਮੇਜ਼ਬਾਨੀ ਦਾ ਕਿ ਬਹੁਤ ਅੱਛੇ ਇਹਨਾਂ ਨੇ ਸਾਡੇ ਨਾਲ ਮੇਜ਼ਬਾਨੀ ਕੀਤੀ ਹੈ ਔਰ ਬੜਾ ਅਸੀਂ ਖੁਸ਼ ਹੋਏ ਹਾਂ, ਬੜੇ ਹੈਪੀ ਹੋਏ ਹਾਂ ਕਿ ਜਿਹੜਾ ਵੀ ਕਿਸੇ ਇਨਸਾਨ ਨੂੰ ਇਸ ਤਰ੍ਹਾਂ ਮੁਹੱਬਤ ਦੇਣੀ ਉਹ ਸਭ ਤੋਂ ਵੱਡੀ ਗੱਲ ਹੈ।